ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਲਾਸ ਵੇਗਸ ਨੇਵਾਡਾ ਤੋਂ ਖਾਲਸਾ ਪੰਥ ਦੇ ਗੁਮਨਾਮ ਫੌਜੀ ਵੀਰ ਜੀ ਵੱਲੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ ਸਿੱਖ ਸਿਆਸਤ ਦਾ ਇਹ ਵੀਡੀਓ ਲਿੰਕ ਜ਼ਰੂਰ ਦੇਖੋ ਜੋ ਮੈਂ ਤੁਹਾਨੂੰ ਭੇਜ ਰਿਹਾ ਹਾਂ। ਮੇਰਾ ਖਿਆਲ ਹੈ ਇਸ ਦੀ ਰੋਸ਼ਨੀ ਵਿੱਚ ਸਾਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ ਕਿ ਕਿਵੇਂ ਅਸੀਂ ਆਪਣੀ ਖਾਲਸਾਈ ਸਪਿਰਿਟ ਕਾਇਮ ਕਰਕੇ ਵੀ ਦੂਸਰੀਆਂ ਪਾਰਟੀਆਂ ਨਾਲ ਸਾਂਝ ਪਿਆਲੀ ਪਾ ਸਕਦੇ ਹਾਂ। ਇਹ ਵਿਚਾਰ ਚਰਚਾ ਸਾਡੇ ਟੀਵੀ 84 ਨਿਊਜ਼ ਲਈ ਵੀ ਇੱਕ ਮਾਡਲ ਹੋ ਸਕਦਾ ਹੈ। ਮੈਂ ਰੀਤ ਕੌਰ ਦਾ ਸਤਿਕਾਰ ਕਰਦਾ ਹਾਂ, ਪਰ ਇੱਕ ਐਂਕਰ ਵਿੱਚ ਠੀਕ ਸਵਾਲ ਕਰਨ ਅਤੇ ਹੋਸਟ ਨੂੰ ਮੌਕੇ ਤੇ ਜਵਾਬਦੇਹ ਬਣਾਉਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਟਾਕਿੰਗ ਪੰਜਾਬ ਦੇ ਸੁਰਿੰਦਰ ਸਿੰਘ ਇਸ ਸੰਬੰਧੀ ਬਹੁਤ ਵਧੀਆ ਰੋਲ ਮਾਡਲ ਹਨ। ਟੀਵੀ 84 ਨੂੰ ਦੂਸਰੇ ਹੋਸਟਸ ਵੱਲੋਂ ਤਿਆਰ ਕੀਤੇ ਸ਼ੋਆਂ ਨੂੰ ਵਿਖਾਉਣ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਡੇ ਉੱਤੇ ਨਵੇਂ ਸ਼ੋਅ ਤਿਆਰ ਕਰਨ ਦਾ ਬੋਝ ਨਾ ਹੋਵੇ। ਮੈਂ ਕਦੀ ਵੀ ਤੁਹਾਡਾ ਸ਼ੋਅ ਲਾਈਵ ਦੇਖਣਾ ਨਹੀਂ ਖੁਜਾਂਦਾ, ਪਰ ਇਹੀ ਇੱਕ ਸ਼ੋਅ ਹੈ ਜਿਹੜਾ ਮੈਂ ਵੇਖਦਾ ਹਾਂ। ਮੈਂ ਵੀਡੀਓ ਖਾਲਸਾ ਬਾਦਸ਼ਾਹ ਜਾਂ ਬਾਗੀ ਸਿੱਖਰੀ ਵੈਬੀਨਾਰਸ ਸਿੱਖ ਸਿਆਸਤ ਅਤੇ ਖਾਲਿਸਤਾਨ ਅਫੇਅਰਸ ਵੈਬਸਾਈਟ ਤੋਂ ਤੁਹਾਡੀਆਂ ਪੁਰਾਣੀਆਂ ਸਪੀਚਸ ਅਤੇ ਸੰਤ ਪਿੰਡਰਾਂ ਵਾਲਿਆਂ ਦੇ ਭਾਸ਼ਣ ਸੁਣਦਾ ਰਹਿੰਦਾ ਹਾਂ, ਇਹ ਮੈਨੂੰ ਜਿੱਥੋਂ ਵੀ ਮਿਲ ਸਕਣ। ਮੇਰਾ ਵਿਸ਼ਵਾਸ ਹੈ ਕਿ ਟੀਵੀ 84 ਭਵਿੱਖ ਦਾ ਮੀਡੀਆ ਹੈ, ਪਰ ਸਾਨੂੰ ਯੋਜਨਾ ਅਤੇ ਤਾਲਮੇਲ ਦੀ ਲੋੜ ਹੈ। ਕਿਰਪਾ ਕਰਕੇ ਉਪਰੋਕਤ ਵੀਡੀਓ ਸੰਬੰਧੀ ਆਪਣੇ ਵਿਚਾਰ ਜ਼ਰੂਰ ਦੇਣਾ। ਮੈਨੂੰ ਅਜੇ ਵੀ ਤੁਹਾਡੀ ਕਾਲ ਦੀ ਇੰਤਜ਼ਾਰ ਹੈ ਜੀ। ਡਾਕਟਰ ਸਾਹਿਬ, ਖਾਲਸਾ ਪੰਥ ਦੇ ਗੁਮਨਾਮ ਜਿਹੜੇ ਸ਼ੋਲਜਰ ਨੇ ਜਿਨ੍ਹਾਂ ਨੇ ਸਾਨੂੰ ਲਾਸ ਵੇਗਸ ਨੇਵਾਡਾ ਤੋਂ ਲਿਖਿਆ ਜੀ, ਕਿਉਂਕਿ ਉਹਨਾਂ ਨੇ ਇਵੇਂ ਹੀ ਐਡਰੈਸ ਕੀਤਾ ਹੈ, ਸੋ ਮੈਂ ਉਹਨਾਂ ਦਾ ਨਾਂ ਔਰ ਜਿਹੜਾ ਬਾਕੀ ਜ਼ਿਕਰ ਨਹੀਂ ਕਰਾਂਗਾ ਜੀ। ਇਹ ਬੜੇ ਪਿਆਰੇ ਵੀਰ ਨੇ, ਪੰਥ ਨੂੰ ਪਰਨਾਏ ਹੋਏ ਨੇ ਔਰ ਸੱਚਮੁੱਚ ਇਹੀ ਕੌਮ ਦਾ ਸਰਮਾਇਆ ਵੀ ਨੇ। ਜਿਸ ਨੂੰ ਨਾਮ ਮਿਲਦਾ ਹੈ ਜਾਂ ਜਿਹੜਾ ਨਾਮਨਾ ਖੱਟਦਾ ਹੈ ਉਸ ਦਾ ਤਾਂ ਇਸ ਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ, ਕਿਉਂਕਿ ਜੋ ਉਸਨੇ ਕੀਤਾ ਉਹਨੂੰ ਰੈਕਗਨੀਸ਼ਨ ਮਿਲੀ ਜੀ। ਪਰ ਸਭ ਤੋਂ ਅਹਿਮ ਇਹ ਗੁਮਨਾਮ ਸ਼ੋਲਜਰ ਹੁੰਦੇ ਨੇ ਜਿਹੜੇ ਕਿ ਸਿਰਫ ਤੇ ਸਿਰਫ ਪੰਥ ਦੇ ਪਿਆਰ, ਪੰਥ ਦੀ ਚੜ੍ਹਦੀ ਕਲਾ, ਪੰਥ ਦੀ ਡੈਸਟਨੀ ਸਿਰਜਣ ਦੇ ਲਈ ਬਿਨਾਂ ਆਪਣੀ ਪਛਾਣ ਨੂੰ ਜ਼ਾਹਰ ਕੀਤੇ ਵੀ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ। ਸੋ ਇਹ ਵੀਰ ਇਹਨਾਂ ਚੋਂ ਇੱਕ ਨੇ ਜੀ। ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਜ਼ਿਕਰ ਕੀਤਾ ਹੈ ਔਰ ਜਿਹੜਾ ਉਹਨਾਂ ਨੇ ਲਿੰਕ ਭੇਜਿਆ ਉਸ ਨੂੰ ਮੈਂ ਵੀ ਦੇਖਿਆ ਔਰ ਨਿਊਜ਼ ਐਂਕਰ ਬੀਬੀ ਰੀਤ ਕੌਰ ਨੂੰ ਵੀ ਮੈਂ ਇਹਨਾਂ ਦੀ ਇਹ ਜਿਹੜੀ ਹੈ ਈਮੇਲ ਫਾਰਵਰਡ ਕੀਤੀ ਹੈ ਜੀ। ਹਾਲਾਂਕਿ SOS ਦੀ ਆਪਣੀ ਟੀਮ ਹੈ ਜਿਹੜੀ ਔਰ ਉਹਨਾਂ ਦੀ ਆਪਣੀ ਟੀਮ ਹੈ, ਲੇਕਿਨ ਮੈਂ ਜ਼ਰੂਰੀ ਸਮਝਿਆ ਕਿਉਂਕਿ ਉਹਨਾਂ ਨਾਲ ਸੰਬੰਧਤ ਇਸ ਦੇ ਵਿੱਚ ਲਿਖਿਆ ਸੀ ਕਿ ਵੀ ਉਹ ਵੀ ਦੇਖ ਲੈਣ। ਤੇ ਬੇਸ਼ੱਕ ਜਿਹੜਾ ਔਰ ਹਮੇਸ਼ਾ ਹੀ ਇਹ ਨਿਊਜ਼ ਐਂਕਰ ਹੋਣ ਜਾਂ ਅਸੀਂ ਵੀ ਕੋਈ ਵੀ ਕਦੇ ਗਿਆਨ ਦੀ ਦੁਨੀਆ ਹੋਏ, ਕਿਸੇ ਫੀਲਡ ਦੇ ਵਿੱਚ ਹੋਏ, ਕਦੇ ਪਰਫੈਕਟ ਨਹੀਂ ਹੁੰਦਾ ਜੀ। ਔਰ ਜੇ ਚਾਹਨਾ ਹੋਏ ਵੀ ਅਸੀਂ ਕੁਝ ਸਿੱਖਣਾ ਹੈ, ਕੁਝ ਨਵਾਂ ਕਰਨਾ ਹੈ, ਤਾਂ ਫਿਰ ਮੇਰਾ ਖਿਆਲ ਹੈ ਜਿਹੜਾ ਹੈਲਥੀ ਕ੍ਰਿਟਿਸਿਜ਼ਮ ਹੁੰਦਾ ਹੈ ਜਿਸ ਨੂੰ ਅਸੀਂ ਸਾਰਥਕ ਆਲੋਚਨਾ ਕਹਿ ਸਕਦੇ ਹਾਂ, ਉਹ ਲਾਹੇਵੰਦ ਹੁੰਦਾ ਹੈ। ਔਰ ਮੈਂ ਵੀ ਹਮੇਸ਼ਾ ਆਪਣੇ ਸਰੋਤਿਆਂ ਤੋਂ, ਦਰਸ਼ਕਾਂ ਤੋਂ ਇਹ ਆਸ ਕਰਦਾ ਕਿ ਉਹ ਸਿਰਫ ਸਾਡੀ ਤਾਰੀਫ ਹੀ ਨਾ ਕਰਨ, ਜਿਹੜੀ ਵੀ ਉਹਨਾਂ ਨੂੰ ਘਾਟ ਲੱਗਦੀ ਹੈ ਪ੍ਰੋਗਰਾਮ ਦੇ ਹਵਾਲੇ ਨਾਲ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਇੰਪਰੂਵ ਹੋ ਸਕਦਾ ਹੈ ਜੀ, ਉਹ ਸਾਨੂੰ ਜ਼ਰੂਰ ਲਿਖਣ। ਔਰ ਉਹਦੇ 'ਚ ਅਸੀਂ ਸਮਝਦੇ ਹਾਂ ਵੀ ਇੱਕ ਸਾਲ 'ਚ ਅਸੀਂ ਕਾਫੀ ਕੁਛ ਜਿਹੜਾ ਈਵਨ ਫਾਰਮੈਟ ਵੀ ਇਸ ਪ੍ਰੋਗਰਾਮ ਦਾ ਇਸ ਦੇ ਵਿੱਚ ਤਬਦੀਲੀ ਲਗਾਤਾਰ ਕਰਦੇ ਰਹੇ, ਕਿਉਂਕਿ ਜਿਉਂ-ਜਿਉਂ ਸਾਨੂੰ ਜੋ ਇਨਪੁਟ ਮਿਲਦੀ ਸੀ ਅਸੀਂ ਉਸ ਦੇ ਮੁਤਾਬਕ ਹੀ ਜਿਹੜਾ ਉਹ ਚੇਂਜਸ ਕੀਤੀਆਂ ਨੇ ਜੀ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜੀ ਵੀਡੀਓ ਭੇਜੀ ਉਸ ਡਿਬੇਟ ਦੇ ਵਿੱਚ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜਿਹਨੇ ਕਾਂਗਰਸ ਦੀ ਮਦਦ ਨਾਲ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਔਰ ਖਾਸ ਤੌਰ ਤੇ ਸਿੱਖਾਂ ਦੇ ਇੱਕ ਵੱਡੇ ਹਿੱਸੇ ਦਾ ਉਸਨੇ ਦਿਲ ਜਿੱਤਿਆ, ਜਦੋਂ ਕਿ ਸਪੈਸ਼ਲ ਕੋਰਟਸ ਤਾਂ ਨਹੀਂ ਇਹਨੂੰ ਕਿਹਾ ਜਾ ਸਕਦਾ, ਸਪੈਸ਼ਲ ਇਨਵੈਸਟੀਗੇਟਿਵ ਟੀਮਸ SIT, ਪਰ ਜੇ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਆਉਂਦੀਆਂ ਨੇ ਤੇ ਫਿਰ ਉਹਨਾਂ ਦੀ ਜਿਹੜੀ ਹੈ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੀ ਸਜ਼ਾ ਦੀ ਗੱਲ ਵੀ ਹੋਏਗੀ। ਹਾਲਾਂਕਿ ਇਹਨਾਂ ਦੇ ਵਿੱਚ ਫਰਕ ਹੈ ਜਿਹੜੀਆਂ, ਕਿਉਂਕਿ ਬਹੁਤਿਆਂ ਦੇ ਸਾਹਮਣੇ ਗੁਜਰਾਤ ਮਾਡਲ ਹੈ SIT ਦਾ, ਪਰ ਗੁਜਰਾਤ ਦੇ ਵਿੱਚ ਇਹ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਜਿਹੜੀਆਂ ਨੇ ਇਹ ਸੁਪਰੀਮ ਕੋਰਟ ਦੇ ਆਰਡਰ ਥੱਲੇ ਬਣੀਆਂ ਸੀ। ਸੋ ਜ਼ਾਹਰ ਹੈ ਕਿ ਇਹ ਹੁਣ ਇਹਨਾਂ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਕਿਹਾ, ਕਿਉਂਕਿ ਚੀਫ ਮਿਨਿਸਟਰ ਜਿਹੜਾ ਹੈ ਉਹ ਤਾਂ ਪੁਲਿਸ ਜਾਂ ਦੂਜੀ ਉਹਦੇ ਥੱਲੇ ਨਹੀਂ ਹੈ, ਹੋਮ ਮਿਨਿਸਟਰੀ ਦੀਆਂ ਵੀ ਬਹੁਤ ਸਾਰੀਆਂ ਪਾਵਰ ਸੈਂਟਰ ਦੇ ਕੋਲ ਹੀ ਨੇ ਜੀ। ਤੇ ਹੁਣ ਜਿਹੜੀ ਅੱਜ ਅਸੀਂ ਦੇਖ ਰਹੇ ਹਾਂ ਪਿਛਲੇ ਕੱਲ ਦੀ ਮੇਨ ਖਬਰ ਹੀ ਇਹ ਹੈ ਵੀ ਅਰਵਿੰਦ ਕੇਜਰੀਵਾਲ ਔਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀ ਵੀ ਚੰਗੀ ਖੜਕ ਪਈ ਹੈ
ਕੇਜਰੀਵਾਲ ਨੇ ਪੂਰਾ ਇੱਕ ਬਿਆਨ ਦਿੱਤਾ ਹੈ ਇਸ ਦੇ ਉੱਤੇ ਕਿ ਵੀ ਇਹ ਤਾਂ ਏਜੰਟ ਹੈ ਕਾਂਗਰਸ ਦਾ ਜੀ ਕਿ ਵੀ ਅਸੀਂ ਜਿਹੜਾ ਲੋਕਪਾਲ ਬਿੱਲ ਬਾਰੇ ਜੋ ਭੇਜਿਆ ਸੀ ਮਸੌਦਾ ਇਸ ਜਨਹਿਤ ਬਾਰੇ ਉਹ ਜਿਹੜਾ ਉਹਨੇ ਲੀਕ ਕਰ ਦਿੱਤਾ ਲੈਫਟੀਨੈਂਟ ਗਵਰਨਰ ਨੇ ਕਿ ਵੀ ਇਹ ਕੌਨਫੀਡੈਂਸ਼ੀਅਲ ਡਾਕੂਮੈਂਟੇਸ਼ਨ ਸੀ। ਸੋ ਸਾਨੂੰ ਨਹੀਂ ਲੱਗਦਾ ਕਿ ਵੀ ਜਿਸ ਤਰੀਕੇ ਨਾਲ ਜਿੰਨੇ ਅਗਰੈਸਿਵ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਇਸ ਵੇਲੇ ਚੱਲ ਰਿਹਾ ਹੈ ਔਰ ਕਾਂਗਰਸ ਦੀ ਸ਼ੀਲਾ ਦੀਕਸ਼ਤ ਦੇ ਖਿਲਾਫ ਵੀ ਕੇਸ ਦਰਜ ਕੀਤਾ ਹੈ ਕਾਮਨਵੈਲਥ ਸਕੈਮ ਲਾਈਟਸ ਜਿਹੜੀਆਂ ਸੀ ਉਹਨਾਂ ਦੇ ਮੁੱਦੇ ਤੇ। ਸੋ ਹੋ ਸਕਦਾ ਹੈ ਵੀ ਕਾਂਗਰਸ ਨੂੰ ਇਹ ਬਹੁਤ ਜਲਦੀ ਰਿਅਲਾਈਜ਼ ਹੋਏ ਵੀ ਇਹਨੂੰ ਸਪੋਰਟ ਕਰਕੇ ਉਹਨਾਂ ਨੇ ਗਲਤੀ ਕੀਤੀ ਤੇ ਉਹ ਵਿਦਡਰਾ ਸਪੋਰਟ ਕਰ ਲੈਣ ਜਾਂ ਪਾਰਲੀਮੈਂਟ ਚੋਣਾਂ ਤੱਕ ਵੇਟ ਵੀ ਕਰ ਸਕਦੇ ਨੇ। ਪਰ ਜਿੰਨੀ ਅਗਰੈਸਿਵਲੀ ਉਹ ਜਾ ਰਿਹਾ ਅਰਵਿੰਦ ਕੇਜਰੀਵਾਲ ਉਹ ਕਹਿ ਰਿਹਾ ਵੀ ਮੇਰੀ ਸਪੋਰਟ ਵਾਪਸ ਲਓ ਕਿਉਂਕਿ ਉਹ ਇਹਨਾਂ ਮੁੱਦਿਆਂ ਨੂੰ ਹੀ ਲੈ ਕੇ ਪਾਰਲੀਮੈਂਟ ਦੀਆਂ ਚੋਣਾਂ 'ਚ ਉਤਰਨਾ ਚਾਹੁੰਦਾ ਹੈ ਕਿ ਮੈਂ ਸ਼ਾਰਟ ਟਾਈਮ ਦੇ ਵਿੱਚ ਜਿਵੇਂ 30 ਦਿਨਾਂ 'ਚ ਕੀ ਹਾਸਲ ਕੀਤਾ ਆਲਰੇਡੀ ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫ। ਪਰ ਮੈਂ ਇਹ ਸਮਝਦਾ ਵੀ ਇਸ ਮਾਮਲੇ 'ਚ ਈਵਨ ਬੇਸ਼ੱਕ ਸਾਡੀ ਪੋਜੀਸ਼ਨ ਬੜੀ ਕਲੀਅਰ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਵੀ ਜੀ ਕਿ ਅਸੀਂ ਹਰ ਗੱਲ ਨੂੰ ਦੇਖਦੇ ਹਾਂ ਸਿੱਖ ਨੁਕਤਾ ਨਿਗਾਹ ਤੋਂ ਔਰ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਜਿਹੜੇ ਸਿੱਖ ਕੁਝ ਦਾਰਸ਼ਨਿਕ ਨੇ ਚਿੰਤਕ ਨੇ ਜਾਂ ਇਸ ਵੀਡੀਓ ਦੇ ਵਿੱਚ ਵੀ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਡਿਸਕਸ਼ਨ ਦੇ ਵਿੱਚ ਉਹ ਕਿਉਂ ਇੰਨੀ ਜਲਦੀ ਕਾਮਨ ਬੰਦਾ ਸਵੇ ਹੋ ਜਾਏ ਕਾਮਨ ਬੰਦਾ ਅਸਰ ਕਬੂਲ ਲੈ ਸਮਝ ਆ ਸਕਦੀ ਹੈ ਗੱਲ ਜੀ। ਪਰ ਜਿਹੜਾ ਇੱਕ ਵਾਵਰੋਲ ਹੈ ਜਿਸ ਵਾਵਰੋਲੇ ਦਾ ਆਧਾਰ ਨਹੀਂ ਵਾਵਰੋਲੇ ਦੀ ਉਮਰ ਨਹੀਂ ਹੁੰਦੀ ਕਦੇ ਵੀ ਵਾਵਰੋਲਾ ਆਉਂਦਾ ਉਹਦੇ ਜਿਹੜਾ ਆਉਂਦਾ ਉਹਨੂੰ ਲਪੇਟਦਾ ਜਿਵੇਂ ਦਿੱਲੀ ਨੂੰ ਉਹਨਾਂ ਨੇ ਲਪੇਟਿਆ ਕਾਂਗਰਸ ਬੀਜੇਪੀ ਦੋਨੋਂ ਲਪੇਟੀਆਂ ਨਿਕਲ ਜਾਂਦਾ ਜੀ। ਉਸ ਦੇ ਵਿੱਚ ਚਾਰ ਚਫੇਰੇ ਨੂੰ ਆਪਣੇ ਕਬਜ਼ੇ 'ਚ ਲੈਣ ਦੀ ਸਮਰੱਥਾ ਨਹੀਂ ਹੁੰਦੀ। ਸੋ ਅਸੀਂ ਵੀ ਸਮਝਦੇ ਹਾਂ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਫਿਨੋਮੀਨਾ ਅੱਜ ਹੀ ਪੰਜਾਬ ਦੇ ਕੁਝ ਐਕਟਿਵਿਸਟ ਨਾਲ ਵੀ ਮੇਰੀ ਗੱਲ ਹੋ ਰਹੀ ਸੀ ਕਿ ਜੇ ਜਿਵੇਂ ਐਡਵੋਕੇਟ ਫੂਲਕਾ ਪੰਜਾਬ 'ਚੋਂ ਲੜਨਾ ਚਾਹੁੰਦੇ ਨੇ ਲੁਧਿਆਣਾ ਜਾਂ ਪਟਿਆਲਾ ਉਹਨਾਂ ਦਾ ਇੰਟਰਸਟ ਹੈ ਤੇ ਕੀ ਹੋਏਗੀ ਆਊਟਕਮ ਕਹਿੰਦੇ ਜੀ ਇੱਥੇ ਤਾਂ ਜਿਹੜਾ 10 ਜਨਰੇਸ਼ਨਾਂ ਤੋਂ ਅਕਾਲੀ ਆ ਉਹ 10 ਜਨਰੇਸ਼ਨਾਂ ਤੋਂ ਅਕਾਲੀ ਹੈ ਜਿਹੜਾ 10 ਜਨਰੇਸ਼ਨਾਂ ਤੋਂ ਕਾਂਗਰਸੀ ਆ ਉੱਥੋਂ ਹੀ ਹੈ ਕਿ ਵੀ ਇਹ ਪੰਜਾਬ ਦੀ ਮਿੱਟੀ ਦੇ ਵਿੱਚ ਇਸ ਕਿਸਮ ਹਾਂ ਕਹਿੰਦੇ ਸ਼ਹਿਰਾਂ 'ਚ ਸ਼ਸ਼ੀਕਾਂਤ ਹੈ ਚੰਡੀਗੜ੍ਹੋਂ ਖਲੋ ਜਾਏ ਕੋਈ ਲੈ ਜਾਏ ਵੋਟਾਂ ਜਾਂ ਫੂਲਕਾ ਪੰਜਾਬ ਥੋੜੀ ਬਹੁਤ ਵੋਟ ਇੱਧਰ ਦੀ ਉੱਧਰ ਦੀ ਲੈ ਜਾਏ ਵੀ ਕੋਈ ਇਸ ਕਿਸਮ ਦੀ ਗੱਲ ਨਹੀਂ ਹੈ। ਪਰ ਸਾਡੇ ਸਿੱਖ ਇੰਟੈਲੈਕਚੁਅਲ ਆਲਮੋਸਟ ਇਹ ਮੰਨੀ ਬੈਠੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੈਂਟਰ ਲੈਵਲ ਦੇ ਉੱਤੇ ਤੀਸਰਾ ਬਦਲ ਉੱਭਰ ਰਹੀ ਹੈ ਇਮਾਨਦਾਰ ਲੋਕ ਨਾਲ ਆ ਰਹੇ ਨੇ। ਹੁਣ ਜਿਹੜੇ ਕੁਝ ਗਏ ਵੀ ਸੀ ਉਹਦੇ 'ਚ ਜਿਹੜੇ ਕੁਝ ਫਾਊਂਡਰ ਸੀ ਉਹ ਵੀ ਬੈਕ ਆਫ ਕਰ ਰਹੇ ਨੇ ਕਿਉਂਕਿ ਇਹ ਇਸ ਕਿਸਮ ਦਾ ਜਿਹੜਾ ਹੁੰਦਾ ਹੈ ਕੋਈ ਵੀ ਤਬਦੀਲੀ ਦਾ ਪਾਰਟ ਉਹ ਕਦੇ ਵੀ ਸਟਰੋਂਗ ਨਹੀਂ ਹੁੰਦਾ ਔਰ ਅਸੀਂ ਸਮਝਦੇ ਹਾਂ ਵੀ ਭੰਬਲ ਭੂਸਾ ਜ਼ਰੂਰ ਇਹਨਾਂ ਨੇ ਪਾਇਆ ਔਰ ਅੱਜ ਵੀ ਅਸੀਂ ਆਪਣੀ TV 84 ਦੀ ਟੀਮ ਨਾਲ ਡਿਸਕਸ ਕਰ ਰਹੇ ਸੀ ਇਸ ਮੁੱਦੇ ਦੇ ਉੱਤੇ ਤੇ ਮੈਂ ਕਿਹਾ ਇਹੀ ਗੱਲ ਹੈ ਵੀ ਸਾਨੂੰ ਜਿਹੜੇ ਵੱਡੇ ਦੇਸ਼ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਇਹ ਨਹੀਂ ਹੁੰਦਾ ਵੀ ਕੋਈ ਤਬਦੀਲੀ ਇਵੇਂ ਨਹੀਂ ਹੁੰਦੀ ਕਿ ਜੀ ਕੋਈ ਲੋਕ ਉੱਠ ਪੈਣ ਤੇ ਇੱਕ ਕੋਈ ਬਦਲ ਦੇਣ ਜਾਂ ਉਹਦੇ 'ਚ ਐਨਾਰਕੀ ਤੇ ਕੇਓਸ ਅਫਰਾ ਤਫਰੀ ਕਿਸੇ ਨੂੰ ਤਨਖਾਹ ਨਹੀਂ ਮਿਲ ਰਹੀ ਕੋਈ ਜਿਹੜਾ ਉੱਥੇ ਕਿਸੇ ਦਾ ਇੱਜ਼ਤ ਸੁਰੱਖਿਅਤ ਨਹੀਂ ਹੈ ਘਰਾਂ 'ਚ ਲੁੱਟ ਖਸੁੱਟ ਹੋ ਰਹੀ ਹੈ ਜਿਹਨੂੰ ਅਫਰਾ ਤਫਰੀ ਕਹਿੰਦੇ ਨੇ ਤੇ ਜਦੋਂ ਅਫਰਾ ਤਫਰੀ ਪੈਂਦੀ ਹੈ ਉਦੋਂ ਦੇਸ਼ ਟੁੱਟਦੇ ਨੇ। ਵੱਡਿਆਂ ਦੇਸ਼ਾਂ ਦਾ ਟੁੱਟਣਾ ਜਿਹੜਾ ਅਫਰਾ ਤਫਰੀ ਦੇ ਨਾਲ ਹੀ ਹੁੰਦਾ ਹੈ ਇਤਬਾਰ ਖਤਮ ਹੋ ਜਾਏ ਸਿਸਟਮ 'ਚ ਜੋ ਤੁਹਾਡੇ ਹੱਥ ਹੈ ਉਹੀ ਤੁਹਾਡਾ ਬਾਕੀ ਹੁੰਦਾ ਹੈ ਵੀ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ ਹੁਣ ਮਤਲਬ ਇਹੀ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਆਮ ਆਦਮੀ ਪਾਰਟੀ ਇਸ ਪਾਸੇ ਵੱਲ ਕਿ ਇੱਕ ਦੂਜੇ ਦੇ ਸਿਰ 'ਚ ਸੁਆਹ ਪਾਣ ਕਾਂਗਰਸ ਬੀਜੇਪੀ ਪਾਏ ਤੀਜਾ ਆ ਜਾਏ ਧਿਰ ਲੇਕਿਨ ਇਹ ਐਕਸਪੈਕਟ ਕਰਨਾ ਕਿ ਜੀ ਜੇ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਹਾਂ ਜਾਂ ਉਹਨਾਂ ਨਾਲ ਕੋਈ ਟੈਕਟੀਕਲ ਅੰਡਰਸਟੈਂਡਿੰਗ ਕਰਦੇ ਹਾਂ ਦੈਟ ਵਿਲ ਬ੍ਰਿੰਗ ਏ ਚੇਂਜ ਇਨ ਪੰਜਾਬ ਇਹ ਸਾਡੇ ਇਸ਼ੂ ਨੂੰ ਡਾਇਲੂਟ ਕਰ ਦਿੰਦੀ ਹੈ ਔਰ ਇਹ ਇਸ ਕਿਸਮ ਦੇ ਪਾਰਟ 'ਚ ਫਿਰ ਖਾਲਸਾਈ ਸਪਿਰਿਟ ਜਾਂ ਖਾਲਸਾਈ ਨਿਸ਼ਾਨਾ ਇਹਨੂੰ ਤੁਸੀਂ ਇੰਟੈਕਟ ਨਹੀਂ ਰੱਖ ਸਕੋਗੇ। ਇੱਕ ਵਾਰੀ ਜਿਹੜਾ ਬੰਦਾ ਕੰਪਰੋਮਾਈਜ਼ ਕਰਦਾ ਔਰ ਈਵਨ ਇੱਥੇ ਨਿਊਯਾਰਕ ਦੇ ਹਵਾਲੇ ਨਾਲ ਵੀ ਮੈਨੂੰ ਕੋਈ ਸੁਹਿਰਦ ਵੀਰ ਕਹਿਣ ਲੱਗਿਆ ਵੀ ਇੱਥੇ ਕੁਝ ਵੀਰ ਨੇ ਉਹਨਾਂ ਦੀ ਚਾਹਨਾ ਹੈ ਕਿ ਵੀ ਅਸੀਂ ਇਸ ਪਾਰਟੀ ਨੂੰ ਫਲੋਟ ਕਰੀਏ ਹਾਲਾਂਕਿ ਉਹ ਪੰਥਪ੍ਰਸਤ ਵੀਰ ਨੇ ਵੀ ਤੁਹਾਡੀ ਕੀ ਰਾਏ ਹੈ। ਮੈਂ ਕਿਹਾ ਜੀ ਜਿੱਧਰ ਉਹ ਗਏ ਉਧਰ ਹੀ ਰਹਿ ਜਾਂਦੇ ਨੇ ਇਹ ਫਿਰ ਵਾਪਸ ਨਹੀਂ ਮੁੜਦੇ ਹੁੰਦੇ ਤੇ ਲੋਕਾਂ ਦੇ ਵਿੱਚ ਇਹ ਭੰਬਲ ਭੂਸਾ ਅਸੀਂ ਆਪ ਪੈਦਾ ਕਰਾਂਗੇ ਕਿ ਇਹ ਖਾਲਿਸਤਾਨੀ ਕੱਲ ਤੱਕ ਸੀ ਅੱਜ ਆਮ ਆਦਮੀ ਪਾਰਟੀ ਹੋ ਗਏ। ਸੋ ਇਹ ਗੱਲ ਠੀਕ ਨਹੀਂ ਹੈ। ਅਸੀਂ ਠੀਕ ਹੈ ਆਬਜ਼ਰਵ ਕਰੀਏ ਅਸੀਂ ਇਹ ਵੀ ਨਹੀਂ ਕਹਿੰਦੇ ਲੋਕਲ ਛੱਡ ਦਿੱਤਾ ਜਾਏ ਲੋਕਲ ਕਨਸਟੀਚੁਐਂਟਸ ਦੇ ਉੱਤੇ ਪਾਰਲੀਮੈਂਟ ਦੀਆਂ ਦੂਜੀਆਂ ਨਹੀਂ ਵੀ ਉੱਥੇ ਸਾਡੀਆਂ ਧਿਰਾਂ ਕੋਈ ਆਪਣਾ ਕਰਦੀਆਂ ਇਹ ਹੋਏ ਕਿ ਭਾਈ ਠੀਕ ਹੈ ਤੁਹਾਡੀ ਚੋਣ ਹੈ ਪਰ ਜਦੋਂ ਤੁਸੀਂ ਅਪਰ ਲੈਵਲ ਤੇ ਖਾਲਿਸਤਾਨੀ ਕਾਜ਼ ਦੇ ਝੰਡਾ ਬਰਦਾਰ ਕੋਈ ਅੰਡਰਸਟੈਂਡਿੰਗ ਨਾ ਥੱਲੇ ਜਾਂ ਕੋਈ ਸਪੋਰਟ ਦੇਣ ਜਾਂ ਲੈਣ ਦੀ ਗੱਲ ਕਰਦੇ ਨੇ
ਤੇ ਇਹ ਉਹਨੂੰ ਡਿਲੂਟ ਕਰ ਦੇ ਜੀ। ਪ੍ਰੋਗਰਾਮ ਦੇ ਹਵਾਲੇ ਨਾਲ ਉਹਨਾਂ ਨੇ ਬੜੀ ਜਿਹੜੀ ਹੈ ਮੈਂ ਸਮਝਦਾ ਵੀ ਸੰਜੀਦਾ ਟਿੱਪਣੀਆਂ ਕੀਤੀਆਂ ਨੇ। ਉਹਨਾਂ ਨੇ ਕਿਹਾ ਵੀ ਟੀਵੀ 84 ਇਹ ਭਵਿੱਖ ਦਾ ਮੀਡੀਆ ਜੀ, ਪਰ ਇਸ ਦੇ ਲਈ ਯੋਜਨਾ ਔਰ ਆਪਸੀ ਤਾਲਮੇਲ ਕੋਆਰਡੀਨੇਸ਼ਨ ਇਹ ਇੰਪੋਰਟੈਂਟ। ਅਸੀਂ ਸਹਿਮਤ ਹੈ। ਅਸੀਂ 1 ਸਾਲ ਤੋਂ ਬਾਅਦ ਲਗਾਤਾਰਤਾ ਨਾਲ ਹੁਣ ਸਾਡੀਆਂ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਅਸੀਂ ਕ੍ਰੀਏਟਿਵ ਤਬਦੀਲੀਆਂ ਕਰ ਰਹੇ ਹਾਂ, ਨਵੇਂ ਸ਼ੋਅ ਵੀ ਆ ਰਹੇ ਨੇ ਜੀ, ਔਰ ਸਿੱਖ ਸਿਆਸਤ ਵਾਲਿਆਂ ਨੇ ਵੀ ਸਾਡੇ ਤੱਕ ਪਹੁੰਚ ਕੀਤੀ ਸੀ ਕਿ ਉਹ ਜਿਹੜੇ ਉਹ ਸ਼ੋਅ ਕਰਦੇ ਨੇ ਉਹਨਾਂ ਦੀ ਵੀ ਚਾਹਨਾ ਹੈ ਕਿ ਅਸੀਂ ਟੀਵੀ 84 ਦੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਹਿੱਸਾ ਬਣਾਈਏ। ਪਰ ਜ਼ਾਹਰ ਹੈ ਜਿਹੜੇ ਉੱਥੇ ਮਿਹਨਤ ਕਰਦੇ ਨੇ ਉਹਨਾਂ ਦੀ ਐਕਸਪੈਕਟੇਸ਼ਨ ਵੀ ਹੁੰਦੀ ਹੈ ਫਾਈਨੈਂਸ਼ੀਅਲ ਅਦਰਵਾਈਜ਼। ਜੀ, ਸੋ ਅਸੀਂ ਵੀ ਇਸ ਵੇਲੇ ਲਾਸਟ ਫੇਜ਼ ਦੇ ਨੇੜੇ ਹੈ ਡਿਸ਼ ਵਾਲਿਆਂ ਦੇ ਨਾਲ ਫਾਈਨਲ ਜਾਣ ਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦਾ ਸੁਝਾਅ ਬਹੁਤ ਵਧੀਆ ਜੀ, ਔਰ ਅਸੀਂ ਵੀ ਆਲਰੇਡੀ ਇਸ ਗੱਲ ਤੇ ਕੰਮ ਕਰਦੇ ਹਾਂ ਕਿ ਵੀ ਜਿਹੜੇ ਅੱਛੇ ਸ਼ੋਜ਼ ਨੇ ਜਿਹੜੇ ਕਿ ਉੱਥੇ ਬੈਠੇ ਭਖਦੇ ਮਸਲਿਆਂ ਦੇ ਨਾਲ ਜਾਂ ਸਿਆਸੀ ਚਰਚਾ ਦੇ ਥੱਲੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੋਂ ਵੀ ਟੈਲੀਕਾਸਟ ਕਰ ਸਕੀਏ। ਦੂਸਰਾ ਪਾਰਟ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ ਸਰਟਨਲੀ ਆਰਥਿਕ ਸਾਧਨ ਵੀ ਨੇ। ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਬਿਊਰੋ ਜਿਹੜੇ ਨੇ ਪੰਜਾਬ ਦੇ ਮੇਜਰ ਸ਼ਹਿਰਾਂ 'ਚ ਚੰਡੀਗੜ੍ਹ ਤੋਂ ਇਲਾਵਾ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ 'ਚ ਹੋਣ ਜਿੱਥੋਂ ਅਸੀਂ ਰੈਗੂਲਰਲੀ ਨਿਊਜ਼ ਦਈਏ। ਪਰ ਜੇ ਦੇਖਿਆ ਹੋਏ ਕਿ ਹੈਡਲਾਈਨ ਨਿਊਜ਼ ਤੋਂ ਇਲਾਵਾ ਬਹੁਤ ਜਲਦੀ ਅਸੀਂ ਇੱਕ ਫੀਚਰ ਜਿਹੜਾ ਹੈ ਬ੍ਰੇਕਿੰਗ ਨਿਊਜ਼ ਦੇ ਥੱਲੇ ਵੀ ਜਿਹੜਾ ਹੈ ਉਹ ਬਹੁਤ ਜਲਦੀ ਲਿਆਵਾਂਗੇ। ਸੋ ਕੁੱਲ ਮਿਲਾ ਕੇ ਜਿਵੇਂ ਉਹਨਾਂ ਨੇ ਚਾਹਨਾ ਕੀਤੀ ਹੈ ਵੀ ਅਸੀਂ ਭਵਿੱਖ ਦਾ ਮੀਡੀਆ ਜੇ ਵਰਤਮਾਨ 'ਚ ਅਸੀਂ ਸਰਵਾਈਵ ਕਰ ਗਏ ਫਿਰ ਸਰਟਨਲੀ ਭਵਿੱਖ ਫਿਰ ਵੀ ਸਾਡਾ ਹੈ ਜੀ। ਦੈਨ ਦਾ ਫਿਊਚਰ ਵਿਲ ਬਿਲੋਂਗ ਟੂ ਅਸ। ਸੋ ਉਹਦੇ 'ਚ ਅਸੀਂ ਸਾਰਿਆਂ ਵੀਰਾਂ ਭੈਣਾਂ ਦੀ ਮਦਦ ਵੀ ਚਾਹਾਂਗੇ ਜੀ। ਔਰ ਜਿਹੜੀ ਫੋਨ ਕਾਲ ਡਿਊ ਹੈ ਅਜੇ ਡਿਊ ਵਾਲੇ ਖਾਤੇ 'ਚ ਰੱਖੋ, ਬਹੁਤ ਜਲਦੀ ਤੁਹਾਡੇ ਨਾਲ ਇਨ ਟੱਚ ਹੋਵਾਂਗੇ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ। ਡਾਕਟਰ ਸਾਹਿਬ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।